ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਗੱਲ ਲਈ ਪੰਥ ਦੀ ਬੜੀ ਸਿਫਤ ਕੀਤੀ ਆ ਕਿ ਮੁਸਲਮਾਨਾਂ ਦੇ ਬੜੇ ਮੁਲਕ ਨੇ, ਪਰ ਉਹ ਮੁਲਕ ਬਾਬਰੀ ਮਸਜਿਦ ਢਹਿ ਜਾਵੇ, ਮੁਸਲਮਾਨਾਂ ਦੇ ਉੱਤੇ ਜ਼ੁਲਮ ਹੁੰਦੇ ਹੋਣ, ਭਾਰਤ ਵਿੱਚ ਕਸ਼ਮੀਰ ਦੇ ਵਿੱਚ ਜ਼ਬਰ ਹੋ ਰਿਹਾ ਹੋਵੇ, ਉਦੋਂ ਉਹ ਦੜ ਬੱਟੀ ਰੱਖਦੇ ਆ। ਪਰ ਸਿੱਖਾਂ ਦੇ ਮਗਰ ਕੋਈ ਮੁਲਕ ਨਹੀਂ। ਇਹਦੇ ਬਾਵਜੂਦ ਜਦੋਂ ਕਿਸੇ ਸਿੱਖ ਨਾਲ ਧੱਕਾ ਹੁੰਦਾ ਤਾਂ ਸਾਰੇ ਸੰਸਾਰ ਦੇ ਸਿੱਖ ਮਜਬੂਰ ਕਰ ਦਿੰਦੇ ਆ ਸਿਸਟਮ ਨੂੰ ਕਿ ਕਾਰਵਾਈ ਕੀਤੀ ਜਾਵੇ। ਸਾਨੂੰ ਕਿਸੇ ਮੁਲਕ ਸਾਡੇ ਕੋਲੇ ਕੋਈ ਹੈ ਨਹੀਂ, ਸਾਨੂੰ ਆਸ ਵੀ ਹੈ ਨਹੀਂ। ਇੱਥੋਂ ਤੱਕ ਕਿ ਸਾਡੇ ਬੰਦਿਆਂ ਨੂੰ ਬਹੁਤਿਆਂ ਨੂੰ ਤਾਂ ਹੁਣ UNO ਤੋਂ ਵੀ ਕੋਈ ਆਸ ਨਹੀਂ ਹੈਗੀ, ਕਿਉਂਕਿ ਜਿੰਨਾ ਕੁ ਸਾਡੇ ਨਾਲ ਵਾਪਰਿਆ UNO ਬਿਲਕੁਲ ਡਰ ਬੱਟ ਕੇ ਬੈਠੀ ਦੀ। ਸਾਨੂੰ ਕਿਤੋਂ ਆਸ ਨਹੀਂ, ਇਸ ਕਰਕੇ ਸਾਡੇ ਬੰਦਿਆਂ ਨੂੰ ਇਹ ਹੁੰਦਾ ਵੀ ਅਸੀਂ ਤਾਂ ਆਪਦੀ ਲੜਾਈ ਆਪ ਹੀ ਲੜਨੀ ਹੈ। ਮੁਸਲਮਾਨ ਆਸ ਰੱਖ ਕੇ ਬੈਠੇ ਰਹਿੰਦੇ ਹੋਣਗੇ, ਇਸ ਕਰਕੇ ਕੁਝ ਕਰਦੇ ਕਰਾਉਂਦੇ ਹੈ ਨਹੀਂ, ਤੇ ਇਸ ਕਰਕੇ ਉਹਨਾਂ ਦਾ ਮਾੜਾ ਹਾਲ ਹੈ। ਹਰਭਜਨ ਜਿਹੜੀ ਖੇਡ ਖੇਡਦਾ, ਉਸ ਖੇਡ ਦੇ ਵਿੱਚ ਜਦੋਂ ਚੌਕੇ ਛੱਕੇ ਜੇ ਮਾਰਦਾ ਹੈ, ਉਦੋਂ ਇਸ ਮੁਲਕ ਦੇ ਲੋਕ ਕਹਿੰਦੇ ਆ ਬੱਲੇ ਬੱਲੇ। ਤੇ ਜਦੋਂ ਉਹ ਬੰਦਾ ਆਪਦੀ ਕੌਮ ਦੇ ਹੀਰੋ ਆ, ਜਿਹੜੇ ਨਾਇਕ ਨੇ, ਉਹਨਾਂ ਦੀ ਸਿਫਤ ਸਲਾਹ ਕਰ ਬੈਠੇ ਤਾਂ ਕਹਿੰਦੇ ਜੀ ਬੜਾ ਮਾੜਾ ਹੋ ਗਿਆ। ਸੋ ਖਾਲਿਸਤਾਨ ਦੀ ਗੱਲ ਕਰਨ ਵਾਲੇ ਬੇਸ਼ੱਕ ਅਸੀਂ ਸਾਰੇ ਨਹੀਂ ਹੈਗੇ, ਥੋੜੇ ਜਿਹੇ ਹੋਈਏ ਸਿੱਖਾਂ ਚੋਂ, ਪਰ ਜਿਹੜੇ ਖਾਲਿਸਤਾਨ ਦੀ ਗੱਲ ਨਹੀਂ ਕਰਦੇ ਉਹ ਵੀ 84 ਦੀ ਪੀੜ ਮੰਨਦੇ ਆ। ਕਈ ਪਤਤ ਨੇ, ਨਸ਼ੇੜੀ ਨੇ, ਜਾਂ ਕਈ ਹੋਰ ਗਲਤੀਆਂ ਨੇ, ਪਰ ਉਹ ਵੀ 84 ਦਾ ਦਰਦ ਮੰਨਦੇ ਆ। ਸੋ ਜਿਹੜੇ ਲੋਕ 1983 ਦੇ ਉਹਨਾਂ ਸ਼ਹੀਦਾਂ ਦਾ ਸਤਿਕਾਰ ਕਰਦੇ ਆ, ਉਹ ਜ਼ਰੂਰੀ ਨਹੀਂ ਕਿ ਸਾਰੇ ਖਾਲਿਸਤਾਨੀ ਹੀ ਹੋਣ, ਪਰ ਜੇ ਹੋਣ ਵੀ ਤਾਂ ਵੀ ਭਾਰਤ ਦਾ ਸੰਵਿਧਾਨ ਤੁਹਾਡਾ ਦਹਾਈਆਂ ਦਿੰਦਾ, ਕਾਨੂੰਨ ਕਹਿੰਦਾ ਹੈ, ਇੱਥੇ ਸੈਂਕੜੇ ਜੱਜਮੈਂਟਾਂ ਪਈਆਂ ਮੇਰੇ ਕੋਲ ਕਿ ਖਾਲਿਸਤਾਨ ਦੀ ਗੱਲ ਕਰਨਾ ਕੋਈ ਜੁਰਮ ਨਹੀਂ। ਸੋ ਇਸ ਵਕਤ ਸਾਡੀ ਕੌਮ ਨੂੰ ਇਕਜੁੱਟ ਤੇ ਇਕਮੁੱਠ ਹੋ ਕੇ ਹਰਭਜਨ ਦੇ ਨਾਲ ਖੜਨਾ ਚਾਹੀਦਾ। ਆਉਣ ਵਾਲੇ ਸਮੇਂ ਦੇ ਵਿੱਚ ਸੱਜਣੋ, ਜਿਹੜੀਆਂ ਹੋਰ ਸੈਲੀਬ੍ਰਿਟੀਜ਼ ਨੇ, ਜਿਹੜੇ ਸਿੱਖੀ ਦੇ ਜਾਂ ਸਿੱਖਾਂ ਦੇ ਬਾਰੇ ਕੁਝ ਲਿਖਣਾ ਚਾਹੁੰਦੇ ਹੋਣ, ਉਹਨਾਂ ਨੂੰ ਇਸ ਗੱਲ ਦਾ ਡਰ ਹੋਣਾ ਕਿ ਹਿੰਦੂ ਕੱਟੜਵਾਦੀ ਸਾਡੇ ਦੁਆਲੇ ਹੋ ਜਾਣਗੇ। ਦੂਜਾ, ਉਹ ਕਹਿਣਗੇ ਕਿ ਸਿੱਖਾਂ ਤੋਂ ਕਿਹੜਾ ਕਿਸੇ ਨੇ ਸਾਥ ਦੇਣਾ। ਇਹ ਤਾਂ ਅਸੀਂ ਗਲਤ ਪੋਜੀਸ਼ਨ ਪੈਦਾ ਕਰ ਲਵਾਂਗੇ। ਇੰਡੀਅਨ ਸਟੇਟ ਸਿਸਟਮ ਦੇ ਪੀੜਤ ਤੇ ਸਤਾਏ ਹੋਏ ਸਿੱਖਾਂ ਦੇ ਨਾਲ ਖੜਾਂਗੇ ਕਿ ਬੇਸ਼ੱਕ ਤੂੰ ਗੜਬੜ ਕਰ ਗਿਆ, ਬੇਸ਼ੱਕ ਤੂੰ ਕਮਜ਼ੋਰੀ ਦਿਖਾ ਗਿਆ, ਪਰ ਅਸੀਂ ਆਪਦਾ ਫਰਜ਼ ਨਿਭਾਵਾਂਗੇ, ਤੇਰੇ ਨਾਲ ਖੜੇ ਆ। ਹੋ ਸਕਦਾ ਹਰੇਕ ਹਰਭਜਨ ਵਰਗਾ ਬੰਦਾ ਇਹ ਕਵੇ ਕਿ ਮੇਰੀ ਕੌਮ ਇੰਨੀ ਚੰਗੀ ਆ ਕਿ ਮੇਰੀਆਂ ਸਾਰੀਆਂ ਘਾਟਾਂ, ਔਗਣ, ਕਮਜ਼ੋਰੀਆਂ ਦੇ ਹੁੰਦਿਆਂ ਹੋਇਆਂ ਵੀ ਮੇਰੇ ਨਾਲ ਖੜੀ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਸ਼ਲ ਮੀਡੀਆ ਦੇ ਰਾਹੀਂ ਅੱਜ ਕੱਲ ਦੇ ਦੌਰ ਵਿੱਚ ਹਰੇਕ ਬੰਦਾ ਆਪਦੇ ਦਿਲ ਦੀ ਆਵਾਜ਼ ਸਭ ਤੋਂ ਸੌਖੇ ਤੇ ਸਭ ਤੋਂ ਛੇਤੀ ਸਾਰੇ ਸੰਸਾਰ ਵਿੱਚ ਪਹੁੰਚਾ ਸਕਦਾ ਹੈ। ਤੇ ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਜਿਹੜੀਆਂ ਹਕੂਮਤਾਂ ਨੇ, ਜਿਹੜੀਆਂ ਜ਼ਬਰ ਜ਼ੁਲਮ ਕਰਦੀਆਂ ਨੇ, ਉਹ ਚਾਹੁੰਦੀਆਂ ਨੇ ਕਿ ਇਹ ਆਵਾਜ਼ ਇਸ ਤਰੀਕੇ ਨਾਲ ਜੱਗ ਜ਼ਾਹਿਰ ਕਰਨ ਦੇ ਉੱਤੇ ਵੀ ਸਾਡੀ ਪਕੜ ਹੋਣੀ ਚਾਹੀਦੀ ਹੈ। ਭਾਰਤ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੀਆਂ ਸੋਸ਼ਲ ਸਾਈਟਸ ਨੇਗੀਆਂ, ਫੇਸਬੁੱਕ, ਇੰਸਟਾਗ੍ਰਾਮ ਵਗੈਰਾ, ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ। ਕਾਫੀ ਜ਼ਿਆਦਾ ਝਮੇਲਾ ਪਿਆ ਹੋਇਆ ਕਿ WhatsApp ਆਹ ਕਹਿੰਦਾ, ਫੇਸਬੁੱਕ ਆਹ ਕਹਿੰਦੇ ਆ। ਇਸ ਸਾਰੇ ਸਮੇਂ ਦੌਰਾਨ ਜਿਹੜੀ ਅੱਜ ਆਪਾਂ ਚਰਚਾ ਕਰਨੀ ਆ ਉਹ ਇਹ ਆ ਕਿ ਜਦੋਂ 6 ਜੂਨ ਦਾ ਘੱਲੂਘਾਰੇ ਦਾ ਦਿਹਾੜਾ ਖਾਲਸਾ ਪੰਥ ਮਨਾਉਂਦਾ ਹੈ, ਤਾਂ ਹਰ ਸਾਲ ਸਾਡੇ ਸਾਰੇ ਸਿੱਖ ਜਿਹੜੇ ਨੇ ਉਹ ਇਸ ਦਰਦ ਦਾ ਇਜ਼ਹਾਰ ਕਰਦੇ, ਫਰਜ਼ ਸਮਝਦੇ ਆ ਸਾਰੀ। ਖਾਸ ਤੌਰ ਦੇ ਉੱਤੇ ਜਿਹੜੇ ਸਾਡੀ ਕੌਮ ਦੀਆਂ ਕਿਸੇ ਖੇਤਰ ਵਿੱਚ ਮੋਹਰੀ ਸ਼ਖਸੀਅਤਾਂ ਹੁੰਦੀਆਂ ਨੇ, ਜਾਂ ਇਉਂ ਕਹੀਏ ਵੀ ਜਿਵੇਂ ਸੈਲੀਬ੍ਰਿਟੀਜ਼ ਨੇ, ਖਿਡਾਰੀ ਨੇ, ਕਲਾਕਾਰ ਨੇ, ਇਸ ਤਰ੍ਹਾਂ ਦੇ ਲੋਕ ਵੀ ਇਸ ਮੌਕੇ ਆਪਦਾ ਫਰਜ਼ ਨਿਭਾਉਂਦੇ ਆ। ਸੋ ਜਿਹੜਾ ਮਸਲਾ ਉਹ ਸਾਰਿਆਂ ਦੇ ਸਾਹਮਣੇ ਆ ਕਿ ਜਿਹੜਾ ਕ੍ਰਿਕਟ ਦਾ ਖਿਡਾਰੀ ਆ ਹਰਭਜਨ, ਜਿਹਨੂੰ ਭੱਜੀ ਭੱਜੀ ਕਰਕੇ ਦੁਨੀਆ ਜਾਣਦੀ ਆ, ਉਹਨੇ ਆਪਦੇ ਕਿਸੇ ਸੋਸ਼ਲ ਮੀਡੀਆ, ਇੰਸਟਾਗ੍ਰਾਮ ਤੋਂ ਸ਼ਾਇਦ ਕੋਈ ਪੋਸਟ ਪਾਈ, ਜਿਹਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੇ ਹੋਰ ਦਰਬਾਰ ਸਾਹਿਬ ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਸ ਤੋਂ ਬਾਅਦ ਵਿੱਚ
ਹਿੰਦੂ ਕੱਟੜਵਾਦੀਆਂ ਨੇ ਉਹਦਾ ਬਹੁਤ ਜ਼ਿਆਦਾ ਠੋਕਮਾ ਵਿਰੋਧ ਕੀਤਾ। ਨਤੀਜਾ ਇਹ ਨਿਕਲਿਆ ਕਿ ਉਹ ਬੰਦਾ ਹਤਾਸ਼ ਹੋ ਕੇ ਸਾਰੇ ਪਾਸਿਓਂ ਜਦੋਂ ਉਹਨੂੰ ਲੱਗਿਆ ਕਿ ਮੇਰਾ ਇੱਕ ਪਬਲਿਕ ਕੈਰੀਅਰ ਆ, ਤੇ ਉਹਨੇ ਆਪਦੇ ਬਚਾਅ ਲਈ ਸੌਰੀ ਫੀਲ ਕੀਤੀ ਤੇ ਕਾਫੀ ਜ਼ਿਆਦਾ ਗੱਲਾਂ ਉਹਦੇ ਵਿੱਚ ਲਿਖੀਆਂ, ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਸਾਡੀ ਸਿੱਖ ਕੌਮ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਿਆ। ਤੇ ਜਦੋਂ ਉਹਨੇ ਉਹ ਮਾਫੀ ਵਾਲੀ ਪੋਸਟ ਨਹੀਂ ਸੀ ਪਾਈ, ਉਦੋਂ ਉਹਨੂੰ ਮਾੜਾ ਚੰਗਾ ਬੋਲ ਰਿਹਾ ਸੀ ਹਿੰਦੂ ਕੱਟੜਵਾਦ। ਤੇ ਜਦੋਂ ਉਹਨੇ ਪੋਸਟ ਪਾ ਦਿੱਤੀ, ਉਦੋਂ ਬਾਅਦ ਉਹ ਸਿੱਖ ਭਾਈਚਾਰੇ ਦੇ ਨਿਸ਼ਾਨੇ ਉੱਤੇ ਆ ਗਿਆ। ਦੂਜੇ ਪਾਸੇ ਨਾਲ ਦੀ ਨਾਲ ਸਾਡਾ ਸਿੱਖ ਭਾਈਚਾਰਾ ਜੇਜੀ ਵੈਂਸ ਜਿਹੜਾ ਗਾਇਕ ਆ, ਉਹਦੀਆਂ ਅੱਜ ਕੱਲ੍ਹ ਬੜੀਆਂ ਸਿਫਤਾਂ ਕਰ ਰਿਹਾ ਕਿ ਉਹ ਠੋਕ ਵਜਾ ਕੇ ਪੰਜਾਬ ਅਤੇ ਪੰਥ ਦੇ ਤੇ ਹੋਰ ਮਸਲਿਆਂ ਦੇ ਮੌਕੇ ਖੜਦਾ ਹੈ। ਬੇਸ਼ੱਕ ਉਹਦਾ ਜਿਹੜਾ ਅਕਾਊਂਟ ਆ ਉਹਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ, ਕਦੇ ਕੁਛ, ਪਰ ਉਹ ਬੰਦਾ ਆਪਦੀ ਗੱਲ ਤੇ ਅੜਿਆ ਹੋਇਆ। ਆ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਜਿਸ ਖਿਡਾਰੀ, ਕਲਾਕਾਰ ਜਾਂ ਕਿਸੇ ਸ਼ਖਸੀਅਤ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ, ਉਹਦੀ ਲੋਕਾਂ ਦੇ ਵਿੱਚ ਕਦਰ ਵਧੀ ਤੇ ਹਰੇਕ ਸਿੱਖ ਲਈ ਜਾਂ ਪੰਜਾਬੀ ਲਈ ਜਾਂ ਇਸ ਕਿਸਾਨ ਸੰਘਰਸ਼ ਦੇ ਹੱਕ ਵਿੱਚ ਖੜਨ ਦੇ ਕਰਕੇ ਉਹਦਾ ਮਾਣ ਸਤਿਕਾਰ ਵੀ ਵਧਿਆ। ਤੇ ਹਰੇਕ ਨੇ ਕਿਹਾ, ਇੱਥੋਂ ਤੱਕ ਕਿ ਗੁਰਦਾਸ ਮਾਨ ਜਿਹਦਾ ਬੜਾ ਵਿਰੋਧ ਪੰਜਾਬੀ ਬੋਲੀ ਬਾਰੇ ਦਿੱਤੇ ਹੋਏ ਇੱਕ ਉਹਦੇ ਬਿਆਨ ਕਰਕੇ ਪੰਥ ਵਿੱਚ ਸਿੱਖਾਂ 'ਚ ਹੈ ਕਿ ਉਹਨੇ ਕਿਹਾ ਸੀ ਕਿ ਹਿੰਦੀ ਜਿਹੜੀ ਆ ਉਹਨੂੰ ਤਰਜੀਹ ਦਿਓ ਜਾਂ ਇਸ ਤਰ੍ਹਾਂ ਦੀਆਂ ਗੱਲਾਂ, ਤਾਂ ਉਹ ਅੱਜ ਤੱਕ ਵੀ ਪ੍ਰਵਾਨ ਨਹੀਂ ਹੋ ਸਕਿਆ ਸਮਾਜ ਵਿੱਚ। ਬੇਸ਼ੱਕ ਉਹਨੇ ਕਿਸਾਨੀ ਦਾ ਦਰਦ ਰੱਖਦਿਆਂ ਦਿੱਲੀ ਧਰਨੇ ਵਿੱਚ, ਮੁਜ਼ਾਹਰੇ ਵਿੱਚ ਆਉਣਾ, ਆ ਕੇ ਬੈਠਿਆ, ਬੋਲਣਾ ਚਾਹਿਆ, ਲੋਕਾਂ ਨੇ ਬੋਲਣ ਨਹੀਂ ਦਿੱਤਾ। ਇਹ ਸਾਰੀ ਗੱਲਬਾਤ ਦੱਸਣ ਦਾ ਭਾਵ ਇਹ ਹੈ ਕਿ ਜਿਹੜੇ ਪੰਥ ਅਤੇ ਪੰਜਾਬ ਦੇ ਮਸਲੇ ਹੁੰਦੇ ਆ ਤੇ ਜਿਹੜੇ ਸਾਡੇ ਕੌਮ ਦੇ ਸਮਾਜ ਦੇ ਲੋਕ ਕਿਸੇ ਫੀਲਡ ਵਿੱਚ ਤਰੱਕੀ ਕਰਕੇ ਮੂਹਰੇ ਪਹੁੰਚ ਜਾਂਦੇ ਆ, ਜਿਨ੍ਹਾਂ ਦੀ ਚਰਚਾ ਹੁੰਦੀ ਆ, ਬੇਸ਼ੱਕ ਉਹ ਬਹੁਤੇ ਵਧੀਆ ਸਿੱਖੀ ਦੇ ਵਿੱਚ ਨਾ ਹੋਣ, ਮਰਿਆਦਾ ਦੇ ਤੌਰ ਤੇ ਕੱਚੇ ਹੋਣ, ਪਰ ਉਹ ਸਿੱਖ ਹੋਣ ਦਾ ਕਲੇਮ ਤਾਂ ਉਹਨਾਂ ਦਾ ਰਹਿੰਦਾ ਹੀ ਆ। ਤੇ ਉਹ ਜਦੋਂ ਬਤੌਰ ਸਿੱਖ ਦੁਨੀਆ ਦੇ ਵਿੱਚ ਵਿਚਰਦੇ ਆ, ਜਦੋਂ ਚੰਗੀਆਂ ਗੱਲਾਂ ਕਰਦੇ ਆ, ਕੌਮ ਉਹਨਾਂ ਤੇ ਫਖਰ ਵੀ ਕਰਦੀ ਆ ਕਿ ਸਾਡੇ ਮੁੰਡੇ ਨੇ, ਕਿ ਦੇਖੋ ਜੀ ਇਹਨਾਂ ਨੇ ਸਪੋਰਟਸ ਦੇ ਵਿੱਚ ਜਾਂ ਕਿਸੇ ਹੋਰ ਖੇਤਰ ਦੇ ਵਿੱਚ ਦੇਖੋ ਇਹਨਾਂ ਨੇ ਬੱਲੇ ਬੱਲੇ ਕਰਾਈ ਆ। ਤੇ ਜਦੋਂ ਇਹ ਜਿਹੜੇ ਲੋਕ ਨੇ ਇਹ ਆਪਦੇ ਕੌਮ ਦੇ ਦਰਦ ਵਾਲੇ ਦਿਨਾਂ ਦੇ ਵਿੱਚ ਆਪਦੀ ਕੌਮ ਦੇ ਨਾਲ ਖੜਦੇ ਆ, ਉਦੋਂ ਉਹਨਾਂ ਨੂੰ ਇੱਕ ਸਮੱਸਿਆ ਜਿਹੜੀ ਆ ਇਹ ਆਉਂਦੀ ਆ ਕਿ ਹਿੰਦੂ ਬਹੁ ਗਿਣਤੀ ਜਿਹੜੀ ਆ ਉਹਨਾਂ ਨੂੰ ਘੇਰਾ ਪਾ ਲੈਂਦੀ। ਉਹਨਾਂ ਦੇ ਅਕਾਊਂਟ ਸਸਪੈਂਡ ਕਰਾਉਣੇ ਜਾਂ ਉਹਨਾਂ ਦੇ ਖਿਲਾਫ ਮਾਹੌਲ ਸਿਰਜਣਾ, ਉਸ ਤਰ੍ਹਾਂ ਦੀ ਇੱਕ ਘਟਨਾ ਜਿਹੜੀ ਆ ਇਹ ਹਰਭਜਨ ਵਾਲੀ ਵਾਪਰੀ ਆ, ਜਿਹਦੇ ਵਿੱਚ ਸਾਡੇ ਸਾਰਿਆਂ ਦੇ ਸਾਹਮਣੇ ਆ ਕਿ ਕਿਸ ਤਰੀਕੇ ਦੇ ਨਾਲ ਉਹ ਉਸ JGB ਦਾ ਵਿਰੋਧ, ਜਿਹੜਾ ਇਹਦਾ ਹਰਭਜਨ ਦਾ ਵਿਰੋਧ ਆ, ਉਹ ਹਿੰਦੂ ਕੱਟੜਵਾਦੀਆਂ ਨੇ ਕੀਤਾ। ਜਦੋਂ ਉਹ ਵਿਰੋਧ ਹੋ ਰਿਹਾ ਸੀ, ਉਸ ਟਾਈਮ ਸਾਡੀ ਕੌਮ ਨੂੰ, ਸਿੱਖਾਂ ਨੂੰ ਚਾਹੀਦਾ ਸੀ ਕਿ ਹਰਭਜਨ ਨੂੰ ਇਹ ਅਹਿਸਾਸ ਕਰਾਇਆ ਜਾਂਦਾ ਕਿ ਅਸੀਂ ਤੇਰੇ ਨਾਲ ਆ। ਜੇ ਇਹ ਹਿੰਦੂ ਬਹੁ ਗਿਣਤੀ ਕੱਟੜਵਾਦੀ ਤੇਰਾ ਵਿਰੋਧ ਕਰ ਰਹੇ ਨੇ, ਤੈਨੂੰ ਡੋਲਣ ਦੀ ਲੋੜ ਨਹੀਂ, ਤੂੰ ਬਿਲਕੁਲ ਸਹੀ ਕੀਤਾ। ਹਰੇਕ ਸਿੱਖ ਨੂੰ ਇੱਥੇ ਹੱਕ ਵਾ ਕਿ ਉਹ ਆਪਦੇ ਹੀਰੋ ਜਿਹਨੂੰ ਮੰਨਦਾ ਉਹਦੇ ਲਈ ਜੇ ਕੋਈ ਚੰਗੇ ਸ਼ਬਦ ਬੋਲਣੇ ਚਾਹੁੰਦਾ ਤਾਂ ਬੋਲੇ, ਇਹ ਬੋਲਣ ਦੀ ਆਜ਼ਾਦੀ ਆ। ਇਹਨਾਂ ਦਾ ਭਾਰਤ ਦਾ ਸੰਵਿਧਾਨ ਵੀ ਵੈਸੇ ਤਾਂ ਕਹਿੰਦਾ, ਪਰ ਵੈਸੇ ਹੀ ਸਾਡਾ ਤਾਂ ਬੋਲਣ ਦਾ ਹੱਕ ਦਿਵਾਉਣ ਲਈ, ਜਾਂ ਅਸੀਂ ਸਿੱਖ ਜਿਹੜੇ ਆ, ਜਿਹੜੇ ਸਭ ਤੋਂ ਵਧੀਆ ਡੈਮੋਕ੍ਰੇਟਿਕ ਜੇ ਕੋਈ ਬੰਦਾ ਤਾਂ ਸਿੱਖ ਆ, ਕਿਉਂਕਿ ਅਸੀਂ ਤਾਂ 9ਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਰਾਹੀਂ ਅਸੀਂ ਤਾਂ ਉਸ ਤਿਲਕ ਜਨੇਊ ਦੇ ਲਈ ਵੀ ਸ਼ਹਾਦਤਾਂ ਦੇ ਦਿੱਤੀਆਂ ਜਿਹਨੂੰ ਅਸੀਂ ਮੰਨਦੇ ਨਹੀਂ ਹੈਗੇ। ਅਸੀਂ ਦੂਜੇ ਦੇ ਹੱਕਾਂ ਦੀ ਕਦਰ ਕਰਨੀ ਜਾਣਦੇ ਆ, ਪਰ ਹਿੰਦੂ ਕੱਟੜਵਾਦ ਨੂੰ ਨਾ ਤਾਂ ਕੋਈ ਸ਼ਰਮ ਹੈ ਤੇ ਨਾ ਹੋ ਸਕਦੀ ਆ। ਹੁਣ ਜਦੋਂ ਹਿੰਦੂ ਬਹੁ ਗਿਣਤੀ ਹਰਭਜਨ ਦੇ ਖਿਲਾਫ ਜਿਹਾਦ ਖੜਾ ਕਰੀ ਫਿਰਦੀ ਸੀ, ਉਸ ਮੌਕੇ ਅਸੀਂ ਬਣਦੀ ਭੂਮਿਕਾ ਨਹੀਂ ਨਿਭਾ ਸਕੇ। ਅਖੀਰ ਉਹ ਬੰਦਾ ਜਿੰਨਾ ਕੁ ਅੜ ਸਕਦਾ ਸੀ ਅੜਿਆ, ਅਖੀਰ ਉਹ ਡਿੱਗ ਪਿਆ। ਹੁਣ ਸਾਡੇ ਬੰਦੇ ਉਹਨੂੰ ਐਸੀ ਤੈਸੀ ਉਹਦੀ ਦੇਣ ਲੱਗੇ ਹੋਏ ਨੇ। ਮੈਂ ਇਹ ਗੱਲ ਕਹਿਣਾ ਕਿ ਮੇਰੀ ਨਜ਼ਰ ਵਿੱਚ ਉਵੇਂ ਦਾ ਹਮਲਾ ਹੀ ਆ ਜਿਵੇਂ ਭਾਰਤ ਵਿੱਚ ਅੱਡ-ਅੱਡ ਖੇਤਰਾਂ ਦੇ ਵਿੱਚ ਕਦੇ ਕਿਸੇ ਦੀ ਵੀਡੀਓ ਆ ਜਾਂਦੀ ਆ, ਸਿੱਖ ਦੀ ਕੁੱਟ ਪੈ ਰਹੀ ਆ, ਕਦੇ ਕਿਸੇ ਨੂੰ ਹੋਰ ਤਰੀਕੇ ਨਾਲ ਜਲੀਲ ਕੀਤਾ ਜਾਂਦਾ, ਕਦੇ ਸਾਡੇ ਗੁਰਦੁਆਰਾ ਸਾਹਿਬਾਨ ਢਾਹ ਦਿੱਤੇ ਜਾਂਦੇ ਆ, ਕਦੇ ਕੁਛ ਕਰ ਦਿੱਤਾ ਜਾਂਦਾ। ਤੇ 6 ਜੂਨ ਵਾਲੇ ਦਿਨ ਘੱਲੂਘਾਰਾ ਦਿਹਾੜਾ ਮਨਾਉਣ ਮੌਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਗੱਲ ਲਈ ਪੰਥ ਦੀ ਬੜੀ ਸਿਫਤ ਕੀਤੀ ਆ ਕਿ ਮੁਸਲਮਾਨਾਂ ਦੇ ਬੜੇ ਮੁਲਕ ਨੇ,
ਪਰ ਉਹ ਮੁਲਕ ਬਾਬਰੀ ਮਸਜਿਦ ਢਹਿ ਜਾਵੇ, ਮੁਸਲਮਾਨਾਂ ਦੇ ਉੱਤੇ ਜ਼ੁਲਮ ਹੁੰਦੇ ਹੋਣ, ਭਾਰਤ ਵਿੱਚ ਕਸ਼ਮੀਰ ਦੇ ਵਿੱਚ ਜ਼ਬਰ ਹੋ ਰਿਹਾ ਹੋਵੇ, ਉਦੋਂ ਉਹ ਡਰ ਬੱਟੀ ਰੱਖਦੇ ਆ। ਪਰ ਸਿੱਖਾਂ ਦੇ ਮਗਰ ਕੋਈ ਮੁਲਕ ਨਹੀਂ। ਇਹਦੇ ਬਾਵਜੂਦ ਜਦੋਂ ਕਿਸੇ ਸਿੱਖ ਨਾਲ ਧੱਕਾ ਹੁੰਦਾ ਤਾਂ ਸਾਰੇ ਸੰਸਾਰ ਦੇ ਸਿੱਖ ਮਜਬੂਰ ਕਰ ਦਿੰਦੇ ਆ ਸਿਸਟਮ ਨੂੰ ਕਿ ਕਾਰਵਾਈ ਕੀਤੀ ਜਾਵੇ। ਇਸ ਗੱਲ ਦੇ ਉੱਤੇ ਮੈਂ ਵੀ ਇਹ ਗੱਲ ਕਹਿਣੀ ਚਾਹੁੰਦਾ, ਮੇਰੇ ਵੀ ਇਹ ਵਿਚਾਰ ਨੇ ਕਿ ਸਾਨੂੰ ਕਿਸੇ ਮੁਲਕ, ਸਾਡੇ ਕੋਲ ਕੋਈ ਹੈ ਨਹੀਂ, ਸਾਨੂੰ ਆਸ ਵੀ ਹੈ ਨਹੀਂ। ਇੱਥੋਂ ਤੱਕ ਕਿ ਸਾਡੇ ਬੰਦਿਆਂ ਨੂੰ, ਬਹੁਤਿਆਂ ਨੂੰ ਤਾਂ ਹੁਣ UNO ਤੋਂ ਵੀ ਕੋਈ ਆਸ ਨਹੀਂ ਹੈਗੀ, ਕਿਉਂਕਿ ਜਿੰਨਾ ਕੁ ਸਾਡੇ ਨਾਲ ਵਾਪਰਿਆ UNO ਬਿਲਕੁਲ ਡਰ ਬੱਟ ਕੇ ਬੈਠੀ ਦੀ। ਬੇਸ਼ੱਕ ਅਸੀਂ ਮੈਮੋਰੰਡਮ ਦੇਣ ਜਾਂ ਹੋਰ ਸਾਰਾ ਚੱਕਰ ਕੂ ਚਲਾਉਣ 'ਚ ਲੱਗੇ ਹੋਏ ਆ ਵੀ ਸ਼ਾਇਦ ਕਿਤੇ ਕੱਲ ਕਲਾਂ ਨੂੰ UNO ਨੂੰ ਚੇਤਾ ਆ ਜਾਵੇ ਵੀ ਸਿੱਖ ਵੀ ਇਸ ਧਰਤੀ ਉੱਤੇ ਵਸਦੇ ਨੇ ਜਿਨ੍ਹਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਮੇਰਾ ਫਰਜ਼ ਹੈ। ਪਰ ਅੱਜ ਤੱਕ ਤਾਂ ਸਾਡੇ ਪੱਲੇ ਕੱਖ ਨਹੀਂ ਪਾਇਆ ਜੀ ਇਹਨਾਂ ਨੇ। ਚਲੋ ਸਾਨੂੰ ਕਿਤੋਂ ਆਸ ਨਹੀਂ, ਇਸ ਕਰਕੇ ਸਾਡੇ ਬੰਦਿਆਂ ਨੂੰ ਇਹ ਹੁੰਦਾ ਵੀ ਅਸੀਂ ਤਾਂ ਆਪਦੀ ਲੜਾਈ ਆਪ ਹੀ ਲੜਨੀ ਹੈ। ਮੁਸਲਮਾਨ ਆਸ ਰੱਖ ਕੇ ਬੈਠੇ ਰਹਿੰਦੇ ਹੋਣਗੇ, ਇਸ ਕਰਕੇ ਕੁਝ ਕਰਦੇ ਕਰਾਉਂਦੇ ਹੈ ਨਹੀਂ, ਤੇ ਇਸ ਕਰਕੇ ਉਹਨਾਂ ਦਾ ਮਾੜਾ ਹਾਲ ਹੈ। ਹੁਣ ਆ ਜਾਓ ਆਪਣੀ ਗੱਲ। ਜਥੇਦਾਰ ਹਰਪ੍ਰੀਤ ਸਿੰਘ ਦੀ ਗੱਲ ਬਿਲਕੁਲ ਸੱਚੀ ਹੈ ਕਿ ਜਦੋਂ ਵੀ ਕਿਸੇ ਸਿੱਖ ਉੱਤੇ, ਉਹਨਾਂ ਨੇ UP ਵਾਲੀ ਗੱਲ ਵੀ ਕੀਤੀ ਵੀ ਥੋੜੇ ਦਿਨ ਹੋਏ UP ਦੇ ਵਿੱਚ ਸਿੱਖਾਂ ਦੇ ਉੱਤੇ ਜਦੋਂ ਮਾਰਕਟਾਈ ਕੀਤੀ ਗਈ, ਉਹ ਵੀਡੀਓ ਵਾਇਰਲ ਹੋਈ ਤੇ ਸਿੱਖਾਂ ਨੇ ਇੰਨਾ ਰਿਐਕਟ ਕੀਤਾ ਕਿ ਕਾਰਵਾਈ ਕਰਨੀ ਪਈ। ਚੰਗੀ ਗੱਲ। ਇਸੇ ਗੱਲ ਨੂੰ ਵੱਡਾ ਕਰਕੇ ਮੈਂ ਕਹਿੰਦਾ ਕਿ ਅੱਜ ਵੀ ਅਕਾਲ ਤਖਤ ਸਾਹਿਬ ਤੋਂ ਇਹ ਗੱਲ ਆਉਣੀ ਚਾਹੀਦੀ ਸੀ ਕਿ ਭਾਈ ਅਸੀਂ ਭਾਰਤ ਦੇ ਵਿੱਚ ਘੱਟ ਗਿਣਤੀ ਹੈ, ਤੇ ਘੱਟ ਗਿਣਤੀ ਜਿਹੜੇ ਲੋਕ ਨੇ ਉਹਨਾਂ ਦੀ ਰਾਖੀ ਲਈ ਇੱਥੇ ਇੱਕ ਮਾਈਨੋਰਿਟੀ ਕਮਿਸ਼ਨ ਵੀ ਬਣਾਇਆ ਹੋਇਆ। ਜਦੋਂ ਹਿੰਦੂ ਬਹੁ ਗਿਣਤੀ ਹਰਭਜਨ ਜਾਂ ਕਿਸੇ ਵੀ ਹੋਰ ਘੱਟ ਗਿਣਤੀ ਦੇ ਖਿਲਾਫ ਐਡਾ ਉਹਨੂੰ ਜਲੀਲ ਕਰਨ ਵਾਲਾ, ਉਹਨੂੰ ਮਾਨਸਿਕ ਤੌਰ ਤੇ ਸੰਤਾਪ ਦੇਣ ਵਾਲਾ ਮਾਹੌਲ ਸਿਰਜਦੀ ਹੈ, ਉਸ ਟਾਈਮ ਕੀ ਘੱਟ ਗਿਣਤੀ ਕਮਿਸ਼ਨ ਦਾ ਇਹ ਫਰਜ਼ ਨਹੀਂ ਬਣਦਾ ਕਿ ਉਹਨਾਂ ਲੋਕਾਂ ਖਿਲਾਫ ਕਾਰਵਾਈ ਕਰਵਾਵੇ? ਇਹ ਘੱਟ ਗਿਣਤੀ ਕਮਿਸ਼ਨ ਦੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਇਸ ਮੁਲਕ ਵਿੱਚ ਕਿਸੇ ਵੀ ਘੱਟ ਗਿਣਤੀ ਦੇ ਉੱਤੇ ਜਦੋਂ ਬਹੁ ਗਿਣਤੀ ਹਮਲਾ ਕਰਦੀ ਆ, ਉਹ ਹਮਲਾ ਫਿਜ਼ੀਕਲ ਵੀ ਹੋ ਸਕਦਾ, ਸਰੀਰਕ ਵੀ, ਉਹ ਮਾਨਸਿਕ ਵੀ ਹੋ ਸਕਦਾ। ਹਰਭਜਨ ਬੇਸ਼ੱਕ ਸਾਨੂੰ ਪਸੰਦ ਨਾ ਹੋਵੇ, ਮੈਂ ਸਾਫ਼ ਜੀ ਗੱਲ ਦੱਸਾਂ, ਮੈਨੂੰ ਕਰੈਕਟ ਅੱਖਰ ਦੇ ਸਪੈਲਿੰਗ ਵੀ ਸ਼ਾਇਦ ਮੈਂ ਪ੍ਰੋਨਾਉਂਸ ਸਹੀ ਨਾ ਕਰ ਪਾਉਂਦਾ ਹੋਵਾਂ। ਜਿਸ ਤਰ੍ਹਾਂ ਦੇ ਮਾਹੌਲ ਵਿੱਚ ਬੰਦਾ ਜੰਮਿਆ ਪਲਿਆ ਹੁੰਦਾ, ਕਈ ਸਮੱਸਿਆਵਾਂ ਹੁੰਦੀਆਂ। ਹਰਭਜਨ ਜਿਹੜੀ ਖੇਡ ਖੇਡਦਾ, ਉਸ ਖੇਡ ਦੇ ਵਿੱਚ ਜਦੋਂ ਚੌਕੇ ਛੱਕੇ ਜੇ ਮਾਰਦਾ ਹੈ, ਉਦੋਂ ਇਸ ਮੁਲਕ ਦੇ ਲੋਕ ਕਹਿੰਦੇ ਆ ਬੱਲੇ ਬੱਲੇ। ਤੇ ਜਦੋਂ ਉਹ ਬੰਦਾ ਆਪਦੀ ਕੌਮ ਦੇ ਹੀਰੋ ਆ, ਜਿਹੜੇ ਨਾਇਕ ਨੇ, ਉਹਨਾਂ ਦੀ ਸਿਫਤ ਸਲਾਹ ਕਰ ਬੈਠੇ ਤਾਂ ਕਹਿੰਦੇ ਜੀ ਬੜਾ ਮਾੜਾ ਹੋ ਗਿਆ। ਸਾਡੀ ਕੌਮ ਦੇ ਵਿੱਚ 1984 ਦੀ ਪੀੜ ਹਰੇਕ ਬੰਦਾ ਹੀ ਮੰਨਦਾ, ਤੇ ਕਈ ਗੈਰ ਸਿੱਖ ਵੀ ਨੇ ਭਰਾ। ਸਾਨੂੰ ਯਾਦ ਆ ਅਫਜ਼ਲ ਅਹਿਸਨ ਰੰਧਾਵਾ ਦਾ ਲਿਖਿਆ ਹੋਇਆ ਉਹ ਜਿਹੜਾ ਐਡਾ ਵੱਡਾ ਛੰਦਾਬੰਦੀ ਦੇ ਵਿੱਚ ਉਹਨਾਂ ਨੇ ਕਵਿਤਾ ਲਿਖੀ ਸੀ 5 ਸਦੀਆਂ ਦਾ ਵੈਰ ਵਾਲੀ, ਉਹ ਕਿਹੜਾ ਸਿੱਖ ਸੀ? ਐਵੇਂ ਬੜੇ ਕਈ ਹੋਰ ਗੈਰ ਸਿੱਖ ਭਰਾ ਨੇ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਜਾਂ ਹੁਣ ਵੀ ਸਾਡਾ ਇਸ ਗੱਲ ਦੀ ਪੀੜ ਮੰਨਦੇ ਆ, ਹਿੰਦੂ ਵੀ ਨੇ। ਤੇ ਇਹ ਜਿਹੜੇ ਸਾਰੇ ਲੋਕ ਨੇ, ਇਹ ਸਾਰੇ ਦੇ ਸਾਰੇ, ਇੱਥੋਂ ਤੱਕ ਕਿ ਸਾਰੇ ਸਿੱਖ ਵੀ ਖਾਲਿਸਤਾਨ ਦੀ ਗੱਲ ਨਹੀਂ ਕਰਦੇ। ਉਹ ਅਸੀਂ ਕੁਝ ਲੋਕ ਆ ਜਿਹੜੇ ਕਹਿੰਦੇ ਆ ਕਿ ਜਦੋਂ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿ ਗਏ ਆ ਇਹ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸੋ ਖਾਲਿਸਤਾਨ ਦੀ ਗੱਲ ਕਰਨ ਵਾਲੇ ਬੇਸ਼ੱਕ ਅਸੀਂ ਸਾਰੇ ਨਹੀਂ ਹੈਗੇ, ਥੋੜੇ ਜਿਹੇ ਹੋਈਏ ਸਿੱਖਾਂ ਚੋਂ, ਪਰ ਜਿਹੜੇ ਖਾਲਿਸਤਾਨ ਦੀ ਗੱਲ ਨਹੀਂ ਕਰਦੇ ਉਹ ਵੀ 84 ਦੀ ਪੀੜ ਮੰਨਦੇ ਆ। ਕਈ ਪਤਤ ਨੇ, ਨਸ਼ੇੜੀ ਨੇ, ਜਾਂ ਕਈ ਹੋਰ ਗਲਤੀਆਂ ਨੇ, ਪਰ ਉਹ ਵੀ 84 ਦਾ ਦਰਦ ਮੰਨਦੇ ਆ। ਉਹ ਵੀ ਬਾਬਾ ਜਰਨੈਲ ਸਿੰਘ ਦੀ ਫੋਟੋ ਪਾ ਕੇ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਉੱਤੇ ਆਪਦਾ ਦਰਦ ਰੱਖਦੇ ਆ। ਸੋ ਜਿਹੜੇ ਲੋਕ 1983 ਦੇ ਉਹਨਾਂ ਸ਼ਹੀਦਾਂ ਦਾ ਸਤਿਕਾਰ ਕਰਦੇ ਆ, ਉਹ ਜ਼ਰੂਰੀ ਨਹੀਂ ਕਿ ਸਾਰੇ ਖਾਲਿਸਤਾਨੀ ਹੀ ਹੋਣ, ਪਰ ਜੇ ਹੋਣ ਵੀ ਤਾਂ ਵੀ ਭਾਰਤ ਦਾ ਸੰਵਿਧਾਨ ਤੁਹਾਡਾ ਬਹਾਈਆਂ ਦਿੰਦਾ। ਕਾਨੂੰਨ ਕਹਿੰਦਾ ਹੈ, ਇੱਥੇ ਸੈਂਕੜੇ ਜੱਜਮੈਂਟਾਂ ਪਈਆਂ ਮੇਰੇ ਕੋਲ, ਕਿ ਖਾਲਿਸਤਾਨ ਦੀ ਗੱਲ ਕਰਨਾ ਕੋਈ ਜੁਰਮ ਨਹੀਂ। ਤੇ ਜੇ ਜੁਰਮਾਂ ਤੋਂ ਤੇ ਕਾਰਵਾਈ ਕਰਾ ਦਿੰਦੇ ਹਰਭਜਨ ਤੇ, ਪਰ ਉਹਨੂੰ ਜਿਸ ਤਰੀਕੇ ਨਾਲ ਜਲੀਲ ਕੀਤਾ ਗਿਆ ਉਹ ਬੜਾ ਮੰਦਭਾਗਾ। ਸੋ ਇਸ ਵਕਤ ਸਾਡੀ ਕੌਮ ਨੂੰ ਇਕਜੁੱਟ ਤੇ ਇਕਮੁੱਠ ਹੋ ਕੇ
ਹਰਭਜਨ ਦੇ ਨਾਲ ਖੜਨਾ ਚਾਹੀਦਾ। ਮੈਂ ਅੱਜ ਵੀ ਕਈ ਭੈਣ ਭਰਾਵਾਂ ਨੂੰ ਕਿਹਾ ਹੈ ਜਿਹੜੇ ਐਕਟਿਵਿਸਟ ਨੇ ਸਾਡੇ, ਕਿ ਉਹਦੇ ਪਰਿਵਾਰ ਨੂੰ ਮਿਲੋ, ਉਹਨੂੰ ਕਹੋ ਕਿ ਠੀਕ ਆ ਤੁਸੀਂ ਖਾਲਿਸਤਾਨੀ ਨਹੀਂ ਹੈਗੇ, ਸਾਨੂੰ ਕੋਈ ਰੁੱਖ ਨਹੀਂ, ਹੋਣਾ ਤਾਂ ਤੁਹਾਨੂੰ ਖਾਲਿਸਤਾਨੀ ਚਾਹੀਦਾ, ਪਰ ਚਲੋ ਅਜੇ ਤੁਸੀਂ ਉੱਥੇ ਨਹੀਂ ਆਏ ਜਿੱਥੇ ਅਸੀਂ ਚਲੇ ਗਏ। ਪਰ ਤੁਸੀਂ ਜੇ ਇੰਡੀਅਨ ਸਟੇਟ ਦੇ ਸਤਾਏ ਹੋਏ ਹੋ, ਜੇ ਤੁਹਾਨੂੰ ਬ੍ਰਾਹਮਣਵਾਦ, ਹਿੰਦੂ ਕੱਟੜਵਾਦ, ਬੀਜੇਪੀ ਆਈਟੀ ਸੈੱਲ ਇਸ ਤਰੀਕੇ ਨਾਲ ਜਲੀਲ ਕਰਦਾ, ਤਾਂ ਸਾਡਾ ਸਿੱਖ ਹੋਣ ਦੇ ਨਾਤੇ ਤੁਹਾਡਾ ਨਾਲ ਖੜਨਾ ਸਾਡਾ ਫਰਜ਼ ਹੈ। ਦੂਜੀ ਗੱਲ, ਸਾਨੂੰ ਇਸ ਗੱਲ ਦੀ ਦੁੱਖ ਵਾ ਕਿ ਇਹੋ ਜਿਹੇ ਹਾਲਾਤ ਬਣ ਗਏ ਕਿ ਤੁਸੀਂ ਕੌਮ ਤੇ ਭਰੋਸਾ ਨਹੀਂ ਕੀਤਾ ਤੇ ਤੁਸੀਂ ਮਾਫੀ ਮੰਗ ਲਈ। ਮਾਫੀ ਮੰਗਣ ਮੌਕੇ ਤੁਸੀਂ ਜੋ ਸਪਸ਼ਟੀਕਰਨ ਦਿੱਤਾ ਉਹਦੇ ਤੋਂ ਵੀ ਸਾਡੀ ਸਮੱਸਿਆ, ਪਰ ਉਹ ਗੱਲਾਂ ਸਾਡੀਆਂ ਅੰਦਰੂਨੀ ਨੇ, ਉਹ ਅਸੀਂ ਹਰਭਜਨ ਨਾਲ ਜਾਂ ਤੁਹਾਡੇ ਪਰਿਵਾਰ ਨਾਲ ਬਹਿ ਕੇ ਇੱਥੇ ਅੰਦਰ ਗੱਲ ਕਰ ਸਕਦੇ ਹਾਂ ਕਿ ਤੁਸੀਂ ਇੰਜ ਨਹੀਂ ਸੀ ਕਰਨਾ, ਉਂਝ ਨਹੀਂ ਸੀ ਕਰਨਾ। ਤੁਸੀਂ ਵੀ ਸਾਨੂੰ ਕਹਿ ਸਕਦੇ ਹੋ ਕਿ ਤੁਸੀਂ ਹੁਣ ਆ ਗਏ ਹੋ, ਜਦੋਂ ਅਸੀਂ ਦੁਖੀ ਸੀ, ਜਦੋਂ ਸਾਡੀ ਟ੍ਰੋਲਿੰਗ ਕੀਤੀ ਜਾ ਰਹੀ ਸੀ, ਤੁਸੀਂ ਉਦੋਂ ਨਹੀਂ ਆਏ। ਇਹ ਤਾਂ ਸਾਡਾ ਹੋਇਆ ਅੰਦਰੂਨੀ ਮਸਲਾ, ਪਰ ਬਹਿਰੂਨੀ ਤੌਰ ਦੇ ਉੱਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਵਹਿਸ਼ੀਪੁਣੇ ਦੇ ਖਿਲਾਫ ਡਟਣਾ ਚਾਹੀਦਾ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਅੱਜ ਇਹ ਕਹਿ ਕੇ ਚੁੱਪ ਕਰ ਗਏ ਕਿ ਹਰਭਜਨ ਨੇ ਮਾਫੀ ਮੰਗ ਲਈ, ਆਪਾਂ ਕੀ ਲੈਣਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੱਜਣੋ, ਜਿਹੜੀਆਂ ਹੋਰ ਸੈਲੀਬ੍ਰਿਟੀਜ਼ ਨੇ ਜਿਹੜੇ ਸਿੱਖੀ ਦੇ ਜਾਂ ਸਿੱਖਾਂ ਦੇ ਬਾਰੇ ਕੁਝ ਲਿਖਣਾ ਚਾਹੁੰਦੇ ਹੋਣ, ਉਹਨਾਂ ਨੂੰ ਇਸ ਗੱਲ ਦਾ ਡਰ ਹੋਣਾ ਕਿ ਹਿੰਦੂ ਕੱਟੜਵਾਦੀ ਸਾਡੇ ਦੁਆਲੇ ਹੋ ਜਾਣਗੇ। ਦੂਜਾ, ਉਹ ਕਹਿਣਗੇ ਕਿ ਸਿੱਖਾਂ ਤੋਂ ਕਿਹੜਾ ਕਿਸੇ ਨੇ ਸਾਥ ਦੇਣਾ। ਇਹ ਤਾਂ ਅਸੀਂ ਗਲਤ ਪੋਜੀਸ਼ਨ ਪੈਦਾ ਕਰ ਲਵਾਂਗੇ। ਹਰ ਇੱਕ ਸੈਲੀਬ੍ਰਿਟੀ ਨੂੰ, ਹਰ ਇੱਕ ਸਿੱਖ ਪਰਿਵਾਰ 'ਚ ਜੰਮੇ ਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਪਊਗਾ ਕਿ ਜੇਕਰ ਤੂੰ ਆਪਦੀ ਕੌਮ ਦੇ ਹੱਕ ਵਿੱਚ ਕੋਈ ਗੱਲ ਲਿਖੇ ਤੇ ਤੈਨੂੰ ਕੋਈ ਬਹੁ ਗਿਣਤੀ ਦਾ ਦਾਬਾ ਪਾ ਕੇ ਤੈਨੂੰ ਦਵੱਲੇ, ਤੈਨੂੰ ਦਰੜੇ, ਤਾਂ ਅਸੀਂ ਸਾਰੀ ਕੌਮ ਤੇਰੇ ਨਾਲ ਖੜੇ ਹੋਵਾਂਗੇ। ਉਹਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਮੇਰੀ ਕੌਮ ਮੇਰੇ ਨਾਲ ਹੈ। ਜੇ ਅਸੀਂ ਇਹ ਅਹਿਸਾਸ ਕਰਾਉਣ ਲੱਗੇ ਕਿ ਇੱਥੇ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ, ਫੇਰ ਭਾਈ ਸਾਰਿਆਂ ਨੇ ਕਹਿਣਾ ਹੈਗਾ ਕਿ ਆਪਾਂ ਪੰਗਾ ਲੈ ਕੇ, ਕਿਉਂਕਿ ਅਗਲਾ ਦੇ ਕੈਰੀਅਰ ਦਾ ਆਪੇ ਲੱਗ ਜਾਂਦੇ ਆ। ਮੈਂ ਇਸ ਚੀਜ਼ ਨੂੰ ਇਹੋ ਮਹਿਸੂਸ ਕਰਦਾ ਹਾਂ ਕਿ ਇੱਕ ਥਿਓਡਲ ਹਰਜ਼ਰ ਹੋਇਆ ਯਹੂਦੀ, ਉਹਨੇ ਦੇਖਿਆ ਕਿ ਜਿਹੜਾ ਫੌਜ ਦਾ ਕੋਈ ਕਰਨਲ ਸੀ, ਅਲਫਰੈਡ ਸ਼ੈਡੋ ਦਾ ਨਾਮ, ਉਹ ਹੈ ਸੱਚਾ ਸੀ, ਉਹਨੂੰ ਜਲੀਲ ਕੀਤਾ ਜਾ ਰਿਹਾ ਤੇ ਉਹ ਤੇ ਫੇਰ ਵੀ ਜਰਮਨ ਦੀ ਜੈ-ਜੈਕਾਰ ਕਰੀ ਜਾਵੇ। ਜਿਵੇਂ ਅੱਜ ਹਰਭਜਨ ਜਿਹੜਾ ਹੈ ਤਾਂ ਉਹ ਸੱਚਾ, ਉਹਨੇ ਬਾਬਾ ਜਰਨੈਲ ਸਿੰਘ ਦੀ ਜਾਂ ਸ਼ਹੀਦਾਂ ਦੀ ਸਿਫਤ ਵਿੱਚ 4 ਲਾਈਨਾਂ ਜੇ 4 ਗੱਲਾਂ ਕਰ ਲਈਆਂ, ਤਾਂ ਕੋਈ ਗੁਨਾਹ ਨਹੀਂ ਕੀਤਾ। ਜਦੋਂ ਉਹ ਪੋਸਟ ਪਾ ਰਿਹਾ ਸੀ ਉਹਨੂੰ ਪਤਾ ਸੀ ਮੈਂ ਕੀ ਕਰ ਰਿਹਾ। ਅੱਜ ਬੇਸ਼ੱਕ ਉਹਨੂੰ ਵਿਚਾਰੇ ਨੂੰ ਡਰਦੇ ਨੂੰ ਕਹਿਣਾ ਪੈ ਰਿਹਾ ਹੋਵੇ, ਪਰ ਉਹ ਜਿਵੇਂ ਕੈਪਟਨ ਨਾਲ ਮਾੜਾ ਕਰਨਲ ਨਾਲ ਹੋ ਰਿਹਾ ਸੀ, ਉਹ ਫੇਰ ਜਰਮਨ ਜਿੰਦਾਬਾਦ ਕਹੀ ਜਾਂਦਾ, ਉਵੇਂ ਹੀ ਇਹ ਜੈ ਹਿੰਦ ਕਹਿ ਕੇ ਇਹਨੇ ਗੱਲ ਵੇੜੀ ਹੈ। ਇਹ ਭਾਈ ਕੱਲੇ ਬੰਦੇ ਤੋਂ ਜੈ ਹਿੰਦ ਕਹਾ ਕੇ, ਇਹ ਕੱਲੇ ਬੰਦੇ ਨੂੰ ਡਰਾ ਧਮਕਾ ਕੇ ਉਹਨੂੰ ਦੇਸ਼ ਭਗਤ ਬਣਾ ਕੇ ਫਿਰ ਸਾਡੇ ਕੋਲ ਅਸੀਂ ਧੀ ਦੀ ਭੈਣ ਵੀ ਕਰਦੇ ਆ। ਤੇ ਪਰ ਥਿਓਡਲ ਹਰਜ਼ਰ ਨੇ ਕੀ ਕੀਤਾ ਸੀ, ਉਹ ਕਿਤੇ ਸਮਝਣ ਦੀ ਲੋੜ ਆ। ਸਾਡੀ ਕੌਮ ਨੂੰ ਇਹੋ ਜਿਹੇ ਲੋਕਾਂ ਦੀ ਲੋੜ ਨਹੀਂ ਜਿਹੜੇ ਹਰੇਕ ਉਸ ਸਿੱਖ ਨੂੰ ਜਿਹੜਾ ਇੰਡੀਅਨ ਸਟੇਟ ਸਿਸਟਮ ਦਾ ਸ਼ਿਕਾਰ ਉਹ ਤਾਂ ਵਿਕਟਮ ਆ, ਪੀੜਤ ਆ, ਉਹ ਤੋਂ ਅਸੀਂ ਉਹਨੂੰ ਗਾਲਾਂ ਕੱਢੀ ਜਾਂਦੇ। ਜਦੋਂ ਖਾੜਕੂ ਦੌਰ ਵਿੱਚ ਕੋਈ ਬੰਦਾ ਫੜਿਆ ਜਾਵੇ ਸੰਘਰਸ਼ ਦਾ ਖਾੜਕੂ, ਉਹ ਜਿਸ ਚੌਕੀ ਵਾਲਾ ਉੱਥੇ ਹੋ ਜਾਵੇ ਚਾਲੂ, ਕਿਉਂਕਿ ਪਤਾ ਹਰੇਕ ਬੰਦਾ ਉਹਨਾਂ ਨਹੀਂ ਚੱਲ ਸਕਦਾ। ਕਿਸੇ ਨੇ ਕੋਈ ਗੱਲ, ਮੈਂ ਚਲੋ ਜੀ ਹਥਿਆਰ ਫੜਾ ਦਿੰਨਾ, ਗੱਡੀ ਲੈ ਕੇ ਪੁਲਿਸ ਵਾਲੇ ਹਥਿਆਰ ਬਰਾਮਦ ਕਰਨ ਜਾ ਰਹੇ ਆ, ਜਿੱਥੋਂ ਉਹਨੇ ਦੱਸਿਆ ਰਸਤੇ ਵਿੱਚ ਉਹਦੇ ਸਾਥੀਆਂ ਨੇ ਅਟੈਕ ਕਰਕੇ ਉਹਨੂੰ ਛੁਡਾ ਲਿਆ। ਮੰਨ ਲਓ ਛੁਡਾ ਲਿਆ ਤੇ ਉਹ ਕਹੂਗਾ ਕਿ ਮੈਂ ਤਾਂ ਗਦਾਰੀ ਕਰ ਚੱਲਿਆ ਸੀ, ਪਰ ਧੰਨਵਾਦ ਆ ਇਹਨਾਂ ਦਾ ਜਿਨ੍ਹਾਂ ਨੇ ਮੈਨੂੰ ਛੁਡਾ ਲਿਆ। ਹੁਣ ਮੈਂ ਆਪਦੇ ਪੰਥਕ ਫਰਜ਼ ਆਖਰੀ ਸਾਹ ਤੱਕ ਇਹੋ ਜਿਹੀ ਫਾਈਟ, ਇਹੋ ਜਿਹੀ ਟੱਕਰ ਦੇਣੀ ਆ ਦੁਸ਼ਮਣ ਨੂੰ, ਦੱਸ ਦੇਣਾ ਕਿ ਸਿੱਖ ਹੁੰਦਾ ਕੀ। ਇਹਨੇ ਹੀ ਜਦੋਂ ਅਸੀਂ ਇੰਡੀਅਨ ਸਟੇਟ ਸਿਸਟਮ ਦੇ ਪੀੜਤ ਤੇ ਸਤਾਏ ਹੋਏ ਸਿੱਖਾਂ ਦੇ ਨਾਲ ਖੜਾਂਗੇ ਕਿ ਬੇਸ਼ੱਕ ਤੂੰ ਗੜਬੜ ਕਰ ਗਿਆ, ਬੇਸ਼ੱਕ ਤੂੰ ਕਮਜ਼ੋਰੀ ਦਿਖਾ ਗਿਆ, ਪਰ ਅਸੀਂ ਆਪਦਾ ਫਰਜ਼ ਨਿਭਾਵਾਂਗੇ, ਤੇਰੇ ਨਾਲ ਖੜੇ ਆ। ਹੋ ਸਕਦਾ ਹਰੇਕ ਹਰਭਜਨ ਵਰਗਾ ਬੰਦਾ ਇਹ ਕਵੇ ਕਿ ਮੇਰੀ ਕੌਮ ਇੰਨੀ ਚੰਗੀ ਆ ਕਿ ਮੇਰੀਆਂ ਸਾਰੀਆਂ ਘਾਟਾਂ, ਔਗਣ, ਕਮਜ਼ੋਰੀਆਂ ਦੇ ਹੁੰਦਿਆਂ ਹੋਇਆਂ ਵੀ ਮੇਰੇ ਨਾਲ ਖੜੀ ਹੈ। ਤੇ ਆਹ ਜਿਹੜਾ ਹਿੰਦੂ ਕੱਟੜਵਾਦ ਆ, ਹਿੰਦੂ ਬਹੁ ਗਿਣਤੀ ਆ, ਇਹਦੇ ਦਾਬੇ ਦੀ ਮੈਨੂੰ ਕੋਈ ਪਰਵਾਹ ਨਹੀਂ, ਮੈਂ ਆਪਦੀ ਕੌਮ ਦੇ ਹਿਸਾਬ ਨਾਲ ਚੱਲਣਾ। ਇਸ ਤਰੀਕੇ ਨਾਲ ਫਿਰ ਸਾਨੂੰ ਸਾਡੀ ਕੌਮ ਦੇ ਵਿੱਚ ਹਜ਼ਾਰਾਂ ਹੀ ਇਹੋ ਜਿਹੇ ਲੋਕ ਜਿਹੜੇ ਆ ਉਹ ਮਿਲ ਜਾਣਗੇ ਜਿਹੜੇ
ਕਹਿਣਗੇ ਕਿ ਅਸੀਂ ਭਾਈ ਆਪਦੀ ਕੌਮ ਤੇ ਫਖਰ ਕਰਦੇ ਹਾਂ, ਸਾਡੀ ਕੌਮ ਤੇ ਅਸੀਂ ਮਾਣ ਕਰਦੇ ਹਾਂ। ਦੂਜੇ ਹਰਫਾਂ ਦੇ ਵਿੱਚ ਜੇਕਰ ਅਸੀਂ ਜ਼ਿੰਮੇਵਾਰੀਆਂ ਨਾ ਨਿਭਾਈਏ, ਹੋਣਾ ਤਾਂ ਇਹ ਚਾਹੀਦਾ ਕਿ ਅਕਾਲ ਤਖਤ ਸਾਹਿਬ ਤੋਂ ਹਦਾਇਤ ਜਾਵੇ ਸ਼੍ਰੋਮਣੀ ਕਮੇਟੀ ਨੂੰ, ਬੀਬੀ ਜਗੀਰ ਕੌਰ ਜਲੰਧਰ ਜਾਵੇ ਤੇ ਉਹ ਭੱਜੀ ਦੇ ਘਰੇ ਹਰਭਜਨ ਦੇ ਜਾਵੇ, ਉਹਦੇ ਹੋਰ ਸ਼੍ਰੋਮਣੀ ਕਮੇਟੀ ਮੈਂਬਰ, ਹੋਰ ਸਿਆਸੀ ਜਿਹੜੇ ਅਕਾਲੀ ਹੋਵੇ, ਕਾਂਗਰਸੀ ਹੋਵੇ, ਹਰੇਕ ਤਰ੍ਹਾਂ ਦਾ ਲੀਡਰ ਜਿਹੜਾ ਉਹ ਕਹੇ ਵੀ ਚੱਲ ਸਾਡੇ ਨਾਲ ਕੰਪਲੇਂਟ ਪਾ ਥਾਣੇ ਵਾਲੇ ਉਹਨਾਂ ਨੂੰ 2 ਚੋਂ ਨੂੰ ਝਟਕਾ ਮਾਰ ਦੇਣ, ਬਾਕੀਆਂ ਦਾ ਤਾਂ ਉਹੀ ਕਹਾਣ ਹੋ ਜਾਣਾ ਜਿਹੜੇ ਆ ਲਿਖਦੇ ਲਿਖਾਉਂਦੇ ਆ ਮਾੜਾ ਚੰਗਾ। ਤੇ ਇਸ ਉੱਤੇ ਸਾਈਬਰ ਸੈੱਲ ਕੰਮ ਕਰੇ ਵੀ ਉਹ ਬੰਦੇ ਲੱਭੇ ਜਾਣ। ਉਧਰੋਂ ਘੱਟ ਗਿਣਤੀ ਕਮਿਸ਼ਨ ਨੂੰ ਮਿਲਣਾ ਚਾਹੀਦਾ ਕਿ ਭਾਈ ਤੁਸੀਂ ਇੱਥੇ ਬੈਠੇ ਕਾਹਦੇ ਲਈ ਹੋ ਜੇ ਤੁਸੀਂ ਘੱਟ ਗਿਣਤੀ ਦੇ ਹੱਕਾਂ ਦੀ ਰਾਖੀ ਨਹੀਂ ਕਰਨੀ। ਤੇ ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਅੱਜ ਸਵੇਰ ਤੋਂ ਅਸੀਂ ਇਸ ਮਸਲੇ ਤੇ ਲੱਗੇ ਹੋਏ ਆ ਤੇ ਕੁਝ ਸੱਜਣਾ ਨੇ ਕਿਹਾ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਤੱਕ ਗੱਲ ਪਹੁੰਚਾਉਂਦੇ ਆ, ਕਿਸੇ ਨੇ ਕਿਹਾ ਅਸੀਂ ਮਾਈਨੋਰਟੀ ਕਮਿਸ਼ਨ ਨੂੰ ਲੈਟਰ ਲਿਖਾਂਗੇ, ਕਿਸੇ ਨੇ ਕੁਝ ਕਿਹਾ। ਪਰ ਮੈਨੂੰ ਇਹ ਲੱਗਿਆ ਕਿ ਜਿਵੇਂ ਥੀਓਡਰ ਹਰਜ਼ਲ ਨੇ ਉਸ ਦਿਨ ਇਹ ਮਿਥ ਲਿਆ ਸੀ ਕਿ ਮੈਂ ਯਹੂਦੀਆਂ ਨੂੰ ਇਸ ਤਰੀਕੇ ਨਾਲ ਜਲੀਲ ਹੁੰਦਾ ਨਹੀਂ ਦੇਖ ਸਕਦਾ ਤੇ ਜਿਹੜਾ ਇਹਨਾਂ ਦਾ ਮੁਲਕ ਆ ਉਹ ਹੋਂਦ ਵਿੱਚ ਆਉਣਾ ਚਾਹੀਦਾ। ਉਵੇਂ ਹੀ ਭਾਈ ਅੱਜ ਇਸ ਚੀਜ਼ ਤੇ ਖੁਸ਼ ਹੋਣ ਵਾਲੇ, ਲਓ ਜੀ ਅਸੀਂ ਤਾਂ ਧੁੱਕੀ ਕੱਢਤੀ, ਜੇ ਹਰਭਜਨ ਨੇ ਬੈਕਗੇਅਰ ਪਾਇਆ ਅਸੀਂ ਉਹਨੂੰ ਐ ਗਾਲਾਂ ਕੱਢੀਆਂ, ਇਹ ਭਾਈ ਕੋਈ ਬੰਦਿਆਂ ਵਾਲੀ ਗੱਲ ਨਹੀਂ ਹੈਗੀ। ਜੇ ਕਹੀਏ ਕਿ ਲਓ ਜੀ ਅਸੀਂ JGB ਦੀ ਤਾਂ ਚੜ੍ਹਾਈ ਕਰਤੀ ਤੇ ਹਰਭਜਨ ਨੂੰ ਗਾਲਾਂ ਕੱਢੀਆਂ, ਅਸੀਂ ਬੜੇ ਘੈਂਟ ਆ, ਇਹ ਕੋਈ ਘੈਂਟਪੁਣਾ ਨਹੀਂ ਹੈਗਾ। ਅਸਲੀ ਸਾਡੇ ਫਰਜ਼ ਇਹ ਨੇ ਕਿ ਸਾਰੇ ਸੰਸਾਰ ਦੇ ਵਿੱਚ ਹਰੇਕ ਸਿੱਖ ਨੂੰ ਇਹ ਗੱਲ ਦਾ ਅਹਿਸਾਸ ਕਰਾਉਣਾ ਕਿ ਸਾਰੀ ਕੌਮ ਤੇਰੇ ਨਾਲ ਆ, ਤੂੰ ਸਹੀ ਹੋਣਾ ਚਾਹੀਦਾ, ਤੇਰੀ ਗੱਲ ਠੀਕ ਹੋਣੀ ਚਾਹੀਦੀ ਆ, ਤੈਨੂੰ ਸੱਚ ਬੋਲਣ ਲੱਗਿਆ ਡਰ ਨਹੀਂ ਹੋਣਾ ਚਾਹੀਦਾ, ਤੈਨੂੰ ਇਸ ਗੱਲ ਦਾ ਸਦਾ ਅਹਿਸਾਸ ਹੋਵੇ ਕਿ ਕੌਮ ਤੇਰੇ ਨਾਲ ਖੜੂ। ਤੇ ਜਿਹੜੇ ਸਾਡੇ ਹਾਲਾਤ ਨੇ, ਅਸੀਂ ਤਾਂ ਸੋਸ਼ਲ ਮੀਡੀਆ ਨੂੰ ਆਪਦੇ ਫਾਇਦੇ ਲਈ ਵਰਤਣ ਦੀ ਬਜਾਏ ਆਪਦੀ ਕੌਮ ਦੇ ਇਹ ਤਾਂ ਭੁੱਲ ਹੀ ਜਾਓ ਨਾ ਕਿ ਸਾਰੇ ਦੇ ਸਾਰੇ ਇੱਕੋ ਜਿਹੀ ਸੋਚ ਵਾਲੇ ਹੋਵਾਂਗੇ। ਹਰਭਜਨ 'ਚ ਵੀ ਕੋਈ ਘਾਟ ਹੋ ਸਕਦੀ ਆ, ਮੇਰੇ 'ਚ ਵੀ ਘਾਟਾਂ ਤੇ ਸਾਰਾ, ਪਰ ਆਪਾਂ ਆਪਦੀ ਕੌਮ ਦੇ ਹੱਕਾਂ ਤੇ ਹਿੱਤਾਂ ਲਈ ਇਕਜੁੱਟਤਾ ਤੇ ਇਕਮੁੱਠਤਾ ਦਿਖਾਈਏ। ਸੋ ਮੈਂ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਸਮੁੱਚੇ ਭਾਈਚਾਰੇ ਨੂੰ ਇਹ ਬੇਨਤੀ ਕਰਦਾ ਕਿ ਜਦੋਂ ਵੀ ਕੋਈ ਬੰਦੇ ਉੱਤੇ ਹਿੰਦੂ ਬਹੁ ਗਿਣਤੀ ਦਾਬਾ ਪਾਵੇ, ਉਹਨੂੰ ਘੇਰੇ, ਉਹਨੂੰ ਘੂਰੇ, ਉਹਨੂੰ ਸਟਵਾਵੇ, ਉਹਦੀ ਗੱਲ ਤੋਂ ਪਿੱਛੇ ਮੋੜਵਾਵੇ, ਤਾਂ ਉਸ ਟਾਈਮ ਆਪਾਂ ਆਪਦਾ ਫਰਜ਼ ਨਿਭਾਇਆ ਕਰੀਏ। ਅੱਜ ਹਰਭਜਨ ਦੀ ਵਾਰੀ ਆ, ਕੱਲ ਨੂੰ ਕਿਸੇ ਹੋਰ ਦੀ ਆਜੂ, ਪਰਸੋਂ ਨੂੰ ਹੋਰ ਦੀ ਆਜੂਗੀ, ਮੁੜ ਕੇ ਤਾਂ ਫਿਰ ਸਾਡੇ ਜਿੰਨੇ ਸੈਲੀਬ੍ਰਿਟੀਜ਼ ਨੇ ਉਹਨਾਂ ਸਾਰਿਆਂ ਨੇ ਕਹਿ ਦੇਣਾ ਹੈਗਾ ਕਿ ਜੀ ਅਸੀਂ ਤਾਂ ਫਿਰ ਕਾਹਨੂੰ ਕੋਈ ਪੰਗੇ ਵਾਲੀ ਗੱਲ ਕਰਨੀ, ਸਾਡੇ ਕੈਰੀਅਰ ਦਾ ਤੇ ਲੱਗਦੇ ਆ। ਉਲਟਾ ਅਸੀਂ ਇਸ ਸਿਸਟਮ ਨੂੰ ਲਲਕਾਰੀਏ ਕਿ ਭਾਈ ਅੱਡ ਅੱਡ ਮੁਲਕ ਦੇ ਵਿੱਚ ਇੱਥੇ ਬੋਲੀਆਂ ਨੇ, ਸੱਭਿਆਚਾਰ ਨੇ, ਖਿੱਤੇ ਨੇ। ਇਸ ਹਰਿਆਣੇ ਦੇ ਲੋਕ ਕਿਸੇ ਨੂੰ ਇਹੋ ਜਿਹੇ ਨੂੰ ਨਾਇਕ ਮੰਨਦੇ ਹੋ ਸਕਦੇ ਆ ਜਿਹਨੂੰ ਅਸੀਂ ਪੰਜਾਬ ਵਿੱਚ ਖਲਨਾਇਕ ਮੰਨਦੇ ਹੋਈਏ। ਮੱਧ ਪ੍ਰਦੇਸ਼ ਦੇ ਲੋਕ ਕਿਸੇ ਇਹੋ ਜਿਹੇ ਨੂੰ ਹੀਰੋ ਮੰਨਣਗੇ, ਹੋ ਸਕਦਾ ਜਿਹਨੂੰ ਨਾਲ ਲੱਗਦਾ ਸੂਬਾ ਖਲਨਾਇਕ ਮੰਨਦਾ ਹੋਵੇ। ਇਹ ਤਾਂ ਕੋਈ ਗੱਲ ਹੀ ਨਹੀਂ। ਉਹ ਅੱਡ ਅੱਡ ਬੋਲੀਆਂ, ਸੱਭਿਆਚਾਰ ਨੇ, ਹਰੇਕ ਸੱਭਿਆਚਾਰ ਦੇ ਹਰੇਕ ਖਿੱਤੇ ਦੇ ਲੋਕਾਂ ਦੇ ਆਪੋ ਆਪਣੇ ਸਰੋਕਾਰ ਨੇ। ਸਾਡੇ ਸਿੱਖਾਂ ਦੇ ਆਪਦੇ ਹੀਰੋ ਨੇ, ਆਪਦੇ ਨਾਇਕ ਨੇ। ਅਸੀਂ ਇੰਦਰਾ ਨੂੰ ਕਦੇ ਹੀਰੋ ਨਹੀਂ ਮੰਨ ਸਕਦੇ, ਅਸੀਂ ਕਦੇ ਬੈਦਿਆਂ ਨੂੰ ਹੀਰੋ ਨਹੀਂ ਮੰਨ ਸਕਦੇ। ਸਾਡੇ ਲਈ ਬਾਬਾ ਜਰਨੈਲ ਸਿੰਘ ਅਤੇ ਸਿੱਖ ਕੌਮ ਦੇ ਉਹ ਯੋਧੇ ਜਿਨ੍ਹਾਂ ਨੇ ਧਾਰਮਿਕ ਸੀਸ ਬਾਰੇ ਆ, ਉਹ ਹੀਰੋ ਨੇ। ਸੋ ਇੱਥੇ ਹੀ ਮੈਂ ਸਮਾਪਤੀ ਕਰਦਾ, ਕੱਲ ਫੇਰ ਮਿਲਾਂਗੇ। ਸੋ ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।